ਜਿਹੜੇ ਤੁਹਾਡੇ ਆ ਉਹ ਤਾਂ 5 ਹੀ ਆ। ਹਾਂਜੀ ਹਾਂਜੀ ਤਾਂ ਇਹਨਾਂ ਨੂੰ ਦੱਸ ਦੋ ਵੀ ਮੈਂ ਬਾਪੂ ਦੇ ਖਾਤੇ 'ਚ ਵੀ ਕਢਾਉਣੇ ਕਿ ਮੇਰੇ ਕੋਲ ਤਾਂ ਨਹੀਂ ਗੇ। ਸੇਵਾ ਪਾਣੀ ਪਹਿਲਾਂ ਦੇ ਤਾਂ ਫਿਰ ਕਾਰਵਾਈ ਕਰਦੇ ਆ। ਮੈਂ ਹਾਈ ਕੋਰਟ ਰਿਟ ਪਾਈ ਸੀ ਤਾਂ ਮਹੀਨੇ ਦਾ ਟਾਈਮ ਦਿੱਤਾ ਸੀਗਾ। ਇਹ ਕਿਹਨੇ ਕਿਹਾ ਤੁਹਾਨੂੰ ਵੀ ਸੇਵਾ ਪਾਣੀ ਦੇ ਫੇਰ ਕਾਰਵਾਈ ਕਰਾਂਗੇ? ਵੀ SHO ਰਾਮ ਕਿਸ਼ਨ ਨੇ, ਠੀਕ ਹੈ। ਤਾਂ ਨਾਲ ਵੀ ਇਹ ਜਿਹੜੇ ਆਈਓ ਬਣਾਏ ਸੀਗੇ ਬੰਟੀ ਦਾ ਜੋਬਨ, ਉਹਨਾਂ ਨੇ 5-5000 ਲਿਆ ਮੇਰੇ ਕੋਲੋਂ। ਤੁਹਾਡੇ ਤੋਂ 5-5000 ਰੁਪਈਆ ਲੈ ਲਿਆ ਗਿਆ। ਕਿਹਨੇ ਲਿਆ ਇਹ ਪੈਸੇ ਤੁਹਾਡੇ ਤੋਂ? ਉਹ ਮੁਨਸ਼ੀਆਂ ਨੇ ਜਾਂ SHO ਨੇ? ਮੁਨਸ਼ੀ ਨਹੀਂ, ਕਾਂਸਟੇਬਲਾਂ ਨੇ। ਕਾਂਸਟੇਬਲਾਂ ਨੇ ਲਿਆ। ਹਾਂਜੀ। ਇਹ ਤੁਸੀਂ ਇਹਨਾਂ ਨਾਲ ਜਦੋਂ ਗੱਲ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਆਪਣੇ ਵੱਲੋਂ ਕਿ ਇਹ ਤੁਹਾਡਾ ਤਾਂ 5 ਹੀ ਹੈ। ਇਹ ਤੁਹਾਨੂੰ ਇਹਨਾਂ ਨੇ ਦੱਸਿਆ ਸੀ ਵੀ ਇੰਨੇ ਪੈਸੇ ਤੁਹਾਡੇ ਤੋਂ ਲੈਣੇ ਆ ਸੀ? ਹਾਂਜੀ, ਮੈਨੂੰ ਦੱਸਿਆ ਸੀ ਵੀ 5 ਪਹਿਲਾਂ ਮੈਨੂੰ ਦੇ ਜਾ ਚਾਹ ਪਾਣੀ ਦਾ, ਠੀਕ ਹੈ, ਤਾਂ 5000 ਵੀ ਅਸੀਂ ਰੈੱਡ ਕਰਾਸ ਦੀ ਪਰਚੀ ਦੇਈਦੀ ਹੈ ਮਿਲਟਰੀ ਦੀ। ਜਦੋਂ ਪੁਲਿਸ ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਵੀ ਭਾਈ ਪੁਲਿਸ ਜਾਨ ਅਤੇ ਮਾਲ ਦੀ ਰਾਖੀ ਦੇ ਲਈ ਹੈ। ਆਮ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨ ਦੇ ਲਈ ਪੁਲਿਸ ਹੁੰਦੀ ਹੈ, ਪਰ ਜਦੋਂ ਤੁਹਾਡੀ ਜਾਨ ਅਤੇ ਮਾਲ ਦੀ ਰਾਖੀ ਕਰਨ ਦੇ ਬਦਲੇ ਤਨਖਾਹ ਨੂੰ ਛੱਡ ਕੇ ਤੁਹਾਡੇ ਹੱਥ ਜਿਹੜੇ ਵੀ ਪੈਸੇ ਨੇ, ਤੁਹਾਡੀ ਜੇਬ 'ਚ ਜਿੰਨੇ ਵੀ ਪੈਸੇ ਨੇ, ਉਹਦੇ 'ਚ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਪੁਲਿਸ ਮੁਲਾਜ਼ਮ, ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਅਸੀਂ ਜਲੰਧਰ ਜ਼ਿਲ੍ਹੇ ਦੇ ਥਾਣਾ ਪਤਾਰਾ ਦੇ ਬਾਹਰ ਇਸ ਸਮੇਂ ਖੜੇ ਹਾਂ। ਖੜੇ ਕਿਉਂ ਆ? ਉਸ ਦਾ ਕਾਰਨ ਹੈ ਕਰਪਸ਼ਨ। ਇੱਕ ਪਾਸੇ ਤਾਂ ਸਰਕਾਰ ਐਂਟੀ ਕਰਪਸ਼ਨ ਨੰਬਰ ਜਾਰੀ ਕਰਦੀ ਹੈ, ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਕਰਪਸ਼ਨ ਨੂੰ ਨੱਥ ਪਾ ਲਈ ਹੈ, ਕਰਪਸ਼ਨ ਖਤਮ ਹੋ ਚੁੱਕੀ ਹੈ, ਤੇ ਜੇਕਰ ਕੋਈ ਕਰਪਸ਼ਨ ਕਰਦਾ ਹੈ ਤਾਂ ਅਸੀਂ ਉਸ ਨੂੰ ਗ੍ਰਿਫਤਾਰ ਕਰਦੇ ਹਾਂ। ਵੱਡੀਆਂ ਕਾਰਵਾਈਆਂ, ਡਿਪਾਰਟਮੈਂਟਲ ਕਾਰਵਾਈਆਂ ਹੋ ਰਹੀਆਂ ਨੇ। ਪਰ ਮੇਰੇ ਨਾਲ ਸੁਖਜੀਤ ਸਿੰਘ ਹੁਣੀ ਮੌਜੂਦ ਨੇ। ਇਹਨਾਂ ਦੇ ਵੱਲੋਂ ਇਲਜ਼ਾਮ ਨੇ ਇਸ ਥਾਣੇ ਦੇ ਵਿੱਚ ਮੌਜੂਦ ਮੁਨਸ਼ੀ ਅਤੇ SHO ਦੇ ਉੱਪਰ। ਇਹਨਾਂ ਦੇ ਕੋਲੋਂ ਜਾਣਦੇ ਹਾਂ ਕੀ ਸਾਰਾ ਮਾਜਰਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਪਹਿਲਾਂ ਤਾਂ ਦੱਸੋ ਵੀ ਕੀ ਗੱਲਬਾਤ ਹੈ? ਤੁਸੀਂ ਜਿਹੜੇ ਕਰਪਸ਼ਨ ਦੇ ਇਲਜ਼ਾਮ ਲਗਾ ਰਹੇ ਹੋ ਉਹ ਕੀ ਨੇ? ਕੀ ਹੋਇਆ ਤੁਹਾਡੇ ਨਾਲ ਅਜਿਹਾ? ਮੇਰੇ ਜੀ 11 ਤੋਂ 12 ਮਈ ਰਾਤ ਨੂੰ 1:45 ਤੇ ਮੇਰੀ ਘਰੇਲੂ ਗੱਡੀ ਬਰੀਜ਼ਾ ਨੂੰ ਅਣਪਛਾਤੇ ਬੰਦਿਆਂ ਨੇ ਆ ਕੇ ਅੱਗ ਲਗਾ ਦਿੱਤੀ। ਠੀਕ ਹੈ, 2024 ਚ। ਠੀਕ ਹੈ। ਤੇ ਉਦੋਂ ਬਾਅਦ ਅਸੀਂ 100 ਨੰਬਰ ਤੇ ਕਾਲ ਕੀਤੀ ਤਾਂ ਥਾਣੇ 'ਚੋਂ ਫੋਨ ਆਇਆ, ਤਾਂ ਕਹਿੰਦੇ ਵੀ ਹੁਣ ਤਾਂ ਗੱਡੀ ਸੜ ਕੇ ਬੰਦ ਹੋ ਗਈ ਹੋਣੀ ਆ, ਤਾਂ ਸਵੇਰ ਨੂੰ ਆ ਜਾਵਾਂਗੇ। ਠੀਕ ਹੈ। ਤਾਂ ਸਵੇਰ ਨੂੰ ਵੀ ਕੋਈ ਨਹੀਂ ਆਇਆ। ਫਿਰ ਮੇਰਾ ਫਰੈਂਡ ਬੱਲੀ, ਉਹਨੇ ਫੋਨ ਕੀਤਾ ਡਿਪਟੀ ਨੂੰ, ਤਾਂ ਫਿਰ ਆ ਕੇ ਤਾਂ ਕੀ ਪੁੱਛਦੇ ਹੁੰਦੇ ਆ, ਜਾਣਕਾਰੀ ਲਈ ਇਹਨਾਂ ਨੇ ਕਾਰਵਾਈ ਦੀ ਤੁਹਾਡੇ ਤੋਂ ਵੀ ਕੀ ਹੋਇਆ ਜਾਣਕਾਰੀ ਲਈ। ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ, ਨਾ ਕੋਈ ਕੈਮਰਾ ਦੇਖਿਆ। ਤਾਂ ਬਾਅਦ ਚੋਂ ਕਹਿੰਦਾ ਭਾਵ ਖਾਨਾ ਪੂਰਤੀ ਕਰਕੇ ਚਲੇ ਗਏ ਤੁਹਾਡੇ ਤੋਂ? ਹਾਂਜੀ, ਮੂੰਹ ਮਲਾ ਜਿਹਾ ਕਰਤਾ। ਠੀਕ ਹੈ। ਤਾਂ ਅਸੀਂ 4 ਕੁ ਦਿਨ ਦਾ ਬੈਠੇ ਰਹੇ। ਤਾਂ ਬਾਅਦ ਚੋਂ ਮੈਂ ਕਿਹਾ ਚਲੋ FIR ਦੀ ਕਾਪੀ ਲੈ ਆਈਏ। ਤਾਂ FIR ਕੱਟੀ ਨਹੀਂ ਸੀ। ਠੀਕ ਹੈ। ਤਾਂ ਆਉਂਦੇ ਰਹੇ 2-3 ਦਿਨ। ਤਾਂ ਉਸ ਤੋਂ ਬਾਅਦ ਸੁਖਵਿੰਦਰ ਕੋਟਲੀ ਨੂੰ ਨਾਲ ਲੈ ਕੇ ਤਾਂ ਖੱਖ ਸਾਹਿਬ ਦੇ ਪੇਸ਼ ਹੋਏ। ਅੱਛਾ, ਇੱਕ FIR ਕਰਾਉਣ ਲਈ ਵੀ ਤੁਹਾਨੂੰ SSP ਦੇ ਕੋਲ ਜਾਣਾ ਪਿਆ, ਫਿਰ ਜਾ ਕੇ ਹੋਈ? ਹਾਂਜੀ। ਅੱਛਾ। ਤਾਂ ਉਹਨਾਂ ਨੇ ਮੇਰੇ ਬਿਆਨ ਲਏ ਉੱਥੇ। ਤਾਂ ਬਿਆਨ ਲੈ ਕੇ ਤਾਂ ਇਹਨਾਂ ਨੂੰ ਕਿਹਾ ਵੀ ਬਾਈ ਨੇਮ ਪਰਚਾ ਦਿਓ, ਤਾਂ ਤਫਤੀਸ਼ ਕਰੋ। ਠੀਕ ਹੈ। ਤਾਂ ਇੱਥੇ ਜਦੋਂ ਮੈਨੂੰ ਇੱਥੇ ਸੱਦਿਆ ਗਿਆ ਤਾਂ ਮੈਂ ਆਇਆ, ਤਾਂ ਆਉਂਦਿਆਂ ਨੂੰ ਮੇਰੇ ਕਹਿਤਾ ਜੀ ਅੰਡਰੇਜ ਤੇ ਪਰਚਾ ਦੇ ਦਿਓ। ਤਾਂ ਫਿਰ ਸਮਾਂ ਲੰਘਦਾ ਗਿਆ, ਇੱਦਾਂ ਹੀ ਮੈਂ ਬਾਰ-ਬਾਰ ਗੀੜੇ ਮਾਰਦਾ ਰਿਹਾ। ਤਾਂ SHO ਬਦਲਦੇ ਰਹੇ। ਤਾਂ ਲੰਬਾ ਸਮਾਂ ਟਾਈਮ ਤੋਂ ਬਾਅਦ ਤਾਂ ਮੇਰੇ ਫਾਦਰ ਸਾਹਿਬ ਆਸਟ੍ਰੇਲੀਆ ਤੋਂ ਆਏ। ਤਾਂ 3-4 ਦਿਨ ਬਾਅਦ ਉਹਨਾਂ ਦਾ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਨਾਮ ਪਵਾ ਦਿੱਤਾ ਕਿ ਜਿਹੜਾ ਸਲਿੰਦਰ ਸਿੰਘ ਹੈ ਉਹ ਚਿੱਟਾ ਵੇਚਦਾ ਹੈ। ਅੱਛਾ। ਤਾਂ ਮੁੜ ਕੇ ਅਸੀਂ ਸਰਪੰਚ ਨੂੰ ਨਾਲ ਲੈ ਕੇ ਸਰਪੰਚ ਦੇ ਲੈਟਰ ਪੈਡ ਤੇ ਦੇ ਬਿਆਨ ਦਿੱਤੇ ਵੀ ਇੱਦਾਂ ਬਾਹਰ ਰਹਿੰਦੇ, ਵੀ ਇਹਨਾਂ ਦਾ ਕੋਈ ਇੱਦਾਂ ਦਾ ਲੈਣ ਦੇਣ ਨਹੀਂ ਗਾ। ਤਾਂ ਫਿਰ ਬਾਅਦ ਵਿੱਚ ਇਹਨਾਂ ਤੋਂ ਫਿਰ ਪੁੱਛਦੇ ਰਹੇ ਵੀ ਤੁਸੀਂ ਕਾਰਵਾਈ ਕਰੋ। ਇਹ ਨਹੀਂ ਮੈਨੂੰ ਫੋਨ ਕਰਕੇ ਸੱਦਿਆ, ਤਾਂ ਧੋਖੇ ਦੇ ਨਾਲ ਮੇਰੇ ਤੋਂ ਜਦੋਂ ਕਹਿੰਦੇ ਵੀ ਡਿਪਟੀ ਸਾਹਿਬ ਨੂੰ ਮਿਸਲ ਭੇਜਣੀ ਹੈ ਤਾਂ ਆਪ ਪੇਪਰਾਂ ਤੇ ਸਾਈਨ ਕਰਦੇ। ਮੇਰੇ ਕੋਲ ਟਾਈਮ ਨਹੀਂ ਸੀ, ਨਾ ਮੈਂ ਪੜ੍ਹਿਆ, ਮੈਂ ਸਾਈਨ ਕਰਕੇ ਚਲਾ ਗਿਆ। ਉਹਦੇ ਚ ਕੀ ਸੀ? ਮੈਂ ਪੜ੍ਹਿਆ ਨਹੀਂ ਜੀ। ਤੇ ਜਦੋਂ ਜਗਜੀਤ ਸਿੰਘ ਪਿੰਡ ਆਇਆ, 2 ਦਿਨ ਰਿਹਾ, ਤਾਂ ਉਸਦੇ ਜਾਣ ਤੋਂ ਬਾਅਦ ਅਗਲੇ ਦਿਨ ਹੀ ਮੈਨੂੰ ਫੋਨ ਕਰਕੇ ਸੱਦਣ ਲੱਗ ਪਏ ਵੀ ਕੋਰਟ ਦੇ ਵਿੱਚ ਜਾਣਾ ਹੈ, ਤਾਂ ਉੱਥੇ ਮਿਸਲ ਦੇਣੀ ਹੈ। ਇਹ ਨਹੀਂ ਦੱਸਿਆ ਮੈਨੂੰ ਵੀ ਕੈਂਸਲੇਸ਼ਨ ਰਿਪੋਰਟ ਪਾਈ ਆ ਅਸੀਂ।
ਇਹ ਕੇਸ ਦੀ ਤੁਹਾਡੇ ਦੀ FIR ਦੀ ਕੈਂਸਲੇਸ਼ਨ ਰਿਪੋਰਟ ਪਾਤੀ ਹੈ। ਹਾਂਜੀ। ਅੱਛਾ। ਤਾਂ ਜਦੋਂ ਮੈਂ ਜਾ ਕੇ ਜੱਜ ਸਾਹਿਬ ਦੇ ਪੇਸ਼ ਹੋਇਆ ਤਾਂ ਜੱਜ ਸਾਹਿਬ ਨੇ ਪੁੱਛਿਆ ਵੀ ਤੁਸੀਂ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਪ੍ਰਦੀਪ ਗੁਪਤਾ ਨੇ। ਤਾਂ ਮੈਂ ਕਿਹਾ ਵੀ ਅਸੀਂ ਕਰਾਉਣੀ ਚਾਹੁੰਦੇ ਆ। ਫਿਰ ਕਹਿੰਦੇ ਸਾਈਨ ਕਾਹਤੇ ਕੀਤੇ ਕੈਂਸਲੇਸ਼ਨ ਰਿਪੋਰਟ ਤੇ। ਫਿਰ ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਸੀਗਾ ਵੀ ਇੰਨੀ ਕਰਵਾ ਲੈ। ਉਹਨੀ ਫਰਦਰ ਇਨਵੈਸਟੀਗੇਸ਼ਨ ਕਰ ਦਿੱਤੀ। ਠੀਕ ਹੈ। ਤੇ ਹੁਣ ਦਾ ਮਾਜਰਾ ਦੱਸੋ। ਠੀਕ ਹੈ, ਇਹ ਤਾਂ ਲੰਬੀ ਕਹਾਣੀ ਹੈ ਤੁਹਾਡੀ, ਪਰ ਹੁਣ ਜਿਹੜਾ ਤੁਸੀਂ ਕਰਪਸ਼ਨ ਦਾ ਕਹਿ ਰਹੇ ਹੋ ਕਿ ਤੁਹਾਡੇ ਵੱਲ ਇਹਨਾਂ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਤੇ ਤੁਹਾਡੇ ਵੱਲੋਂ ਕੀ ਪੈਸੇ ਦੇ ਦਿੱਤੇ ਗਏ, ਕਿਸ ਨੇ ਮੰਗੇ, ਤੁਹਾਡੇ ਕੋਲ ਉਸ ਦਾ ਕੋਈ ਸਬੂਤ ਹੈ ਉਹ ਥੋੜਾ ਜਿਹਾ ਦੱਸੋ। ਤੇ ਜਿਹੜੇ ਪੈਸੇ ਮੰਗ ਰਹੇ ਸੀ ਉਹ ਕਿਸ ਇਵਜ ਦੇ ਵਿੱਚ ਮੰਗ ਰਹੇ ਸੀ, ਕੀ ਕਹਿ ਰਹੇ ਸੀ, ਕਿਹੜੇ ਕੰਮ ਦੇ ਤੁਹਾਡੇ ਤੋਂ ਲੈਣੇ ਨੇ ਪੈਸੇ? ਸੇਵਾ ਪਾਣੀ ਪਹਿਲਾਂ ਦੇ ਤਾਂ ਫਿਰ ਕਾਰਵਾਈ ਕਰਦੇ ਆ। ਮੈਂ ਹਾਈ ਕੋਰਟ ਰਿਟ ਪਾਈ ਸੀ ਤਾਂ ਮਹੀਨੇ ਦਾ ਟਾਈਮ ਦਿੱਤਾ ਸੀਗਾ। ਇਹ ਕਿਹਨੇ ਕਿਹਾ ਤੁਹਾਨੂੰ ਵੀ ਸੇਵਾ ਪਾਣੀ ਦੇ ਫੇਰ ਕਾਰਵਾਈ ਕਰਾਂਗੇ? ਵੀ SHO ਰਾਮ ਕਿਸ਼ਨ ਨੇ। ਠੀਕ ਹੈ। ਤਾਂ ਨਾਲ ਵੀ ਇਹ ਜਿਹੜੇ ਆਈਓ ਬਣਾਏ ਸੀਗੇ ਬੰਟੀ ਦਾ ਜੋਬਨ। ਆਈਓ ਦੋ ਸੀ ਤੁਹਾਡੇ, ਬੰਟੀ ਤੇ ਜੋਬਨ। ਉਹਨਾਂ ਦਾ ਪੂਰਾ ਨਾਮ ਕੀ ਹੈ? ਪੂਰਾ ਨਾਮ ਤਾਂ ਮੈਨੂੰ ਨਹੀਂ ਪਤਾ। ਵੀ ਉਹ ਹੈਗੇ ਵੀ ਕਾਂਸਟੇਬਲ ਸੀ। ਆਈਓ ਜਿਹੜਾ ASI ਹੁੰਦਾ ਆ ਤਾਂ ਇਹਨਾਂ ਨੇ ਉਹੀ ਬਣਾਏ ਸੀ, ਕਾਂਸਟੇਬਲ ਹੀ ਬਣਾਏ ਹੋ ਸੀਗੇ। ਠੀਕ ਹੈ। ਤਾਂ ਉਹਨਾਂ ਨੂੰ ਜਦ ਮੈਂ ਦੇ ਦਿੱਤੇ ਤਾਂ ਮੈਨੂੰ ਦੱਸਿਆ ਗਿਆ ਵੀ ਕਿੰਨੇ ਪੈਸੇ ਦੇ ਦਿੱਤੇ, ਵਿਸਥਾਰ ਤੇ ਦੱਸੋ। ਉਹਨਾਂ ਨੇ 5-5000 ਲਿਆ ਮੇਰੇ ਕੋਲੋਂ। ਤੁਹਾਡੇ ਤੋਂ 5-5000 ਰੁਪਈਆ ਲੈ ਲਿਆ ਗਿਆ। ਕਿਹਨੇ ਲਿਆ ਇਹ ਪੈਸੇ ਤੁਹਾਡੇ ਤੋਂ? ਉਹ ਮੁਨਸ਼ੀ ਨੇ ਜਾਂ SHO ਨੇ? ਮੁਨਸ਼ੀ ਨਹੀਂ, ਕਾਂਸਟੇਬਲਾਂ ਨੇ। ਕਾਂਸਟੇਬਲਾਂ ਨੇ ਲਿਆ। ਹਾਂਜੀ। SHO ਨੂੰ ਤਾਂ ਵੀ ਮੈਂ ਪਹਿਲਾਂ ਜਦੋਂ ਮੇਰੇ ਤੋਂ ਮੰਗ ਕੀਤੀ ਗਈ ਤਾਂ ਉਦੋਂ ਤਾਂ ਮੈਂ ਰਿਕਾਰਡਿੰਗ ਨਹੀਂ ਕਰ ਸਕਿਆ। ਠੀਕ ਹੈ। ਪਰ ਉਹ ਮੰਗ ਕਦੋਂ ਕਿੱਥੇ ਕੀਤੀ ਸੀ? ਥਾਣੇ ਦੇ ਅੰਦਰ ਹੀ। ਠੀਕ ਹੈ। ਉਸ ਟਾਈਮ ਰਿਕਾਰਡਿੰਗ ਨਹੀਂ ਕਰ ਸਕੇ। ਫਿਰ ਤੁਹਾਡੇ ਤੋਂ ਸਬੂਤ ਕੀ ਨੇ ਜੇ ਤੁਸੀਂ ਉਹ ਰਿਕਾਰਡਿੰਗ ਨਹੀਂ ਕਰ ਸਕੇ? ਤੁਸੀਂ ਮੂੰਹ ਜ਼ਬਾਨੀ ਇਲਜ਼ਾਮ ਲਾ ਰਹੇ ਹੋ ਜਾਂ ਫਿਰ ਤੁਸੀਂ ਕੋਈ ਸਬੂਤ ਵੀ ਇਕੱਠਾ ਕੀਤਾ ਇਹਦਾ ਵੀ ਭਾਈ ਇਹਨੇ ਮੇਰੇ ਤੋਂ ਪੈਸੇ ਮੰਗੇ ਨੇ? ਨਹੀਂ, ਮੈਂ ਸਬੂਤ ਇਕੱਠਾ ਕੀਤਾ ਹੈ। ਵੀ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਵੀ ਕਹਿੰਦੇ ਵੀ ਉਹਨੂੰ ਜੋਬਨ ਨੇ ਦੱਸਿਆ ਵੀ ਅਸੀਂ ਬੰਦਾ ਪੇਸ਼ ਕਰਾ ਦਿੱਤਾ ਹੈ ਵੀ ਤੁਹਾਡੀ। ਮੈਂ ਕਿਹਾ ਸੇਵਾ ਪਾਣੀ ਫੜਾਉਣ ਆਉਣਾ ਜਿਹੜੀ ਕਹਿੰਦੇ ਸੀ। ਠੀਕ ਹੈ। ਤਾਂ ਕਹਿੰਦੇ ਵੀ ਅਸੀਂ ਕੋਰਟ ਦੇ ਵਿੱਚ ਆ। ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਜੀ ਜਿਹੜੇ ਕਾਂਸਟੇਬਲ ਆ ਉਹਨਾਂ ਨੂੰ ਵੀ ਦੇਣਾ ਕੁਝ? ਕਹਿੰਦੇ ਜੋ ਮੰਗਦੇ ਆ ਦੇ ਦਿਓ ਉਹਨਾਂ ਨੂੰ। ਠੀਕ ਹੈ। ਤਾਂ ਮੈਂ ਪਰ SHO ਨੂੰ ਨਹੀਂ ਦਿੱਤੇ। ਮੈਂ ਉਹਦੀ ਰਿਕਾਰਡਿੰਗ ਕਰ ਲਈ ਸਬੂਤ ਤੌਰ ਤੇ। ਠੀਕ ਹੈ। ਵੀ ਮੈਂ ਇਸ ਤੋਂ ਪਹਿਲਾਂ ਵੀ ਹੁੰਦਾ ਜਿਹੜਾ ਗੁਰਸ਼ਰਨ SHO ਸੀ ਉਹਨੂੰ ਵੀ ਦਿੱਤਾ ਸੀਗੇ। ਉਹਨੂੰ 20000 ਦਿੱਤੇ ਪਰ ਉਹਦੇ ਕੋਲ ਮੇਰੇ ਕੋਲ ਕੋਈ ਸਬੂਤ ਨਹੀਂ ਸੀ। ਪਹਿਲਾਂ ਇਸ ਤੋਂ ਪਹਿਲਾਂ ਜਿਹੜਾ SHO ਸੀ ਉਸ ਨੂੰ ਵੀ ਪੈਸੇ ਦੇ ਚੁੱਕੇ ਹੋ ਤੇ ਅੱਗਿਓਂ ਇਹਨਾਂ ਨੇ ਵੀ ਮੰਗ ਕੀਤੀ। ਕਾਰਵਾਈ ਤੁਹਾਡੇ ਕੇਸ 'ਚ ਅੱਗੇ ਨਹੀਂ ਤੁਰੀ ਕੋਈ ਵੀ? ਨਹੀਂ, ਕਾਰਵਾਈ ਕੋਈ ਨਹੀਂ ਤੁਰੀ। ਉਲਟਾ ਵੀ ਜਿਨ੍ਹਾਂ ਦੇ ਮੈਂ ਨਾਮ ਲਿਖਾਏ ਸੀਗੇ ਉਹਨਾਂ ਦਾ ਲਿਖ ਦਿੱਤਾ ਗਿਆ ਵੀ ਇਹਨਾਂ ਦਾ ਸੁਖਜੀਤ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਅੱਛਾ। ਤਾਂ ਸਾਡੀ ਨਿਗਾਹ ਦੇ ਵਿੱਚ ਇਹ ਆਪ ਹੀ ਸ਼ੱਕੀ ਆ ਵੀ ਸਾਨੂੰ ਲੱਗਦਾ ਅੱਗੇ ਨਹੀਂ ਆਪ ਹੀ ਲਵਾਈ ਆ। ਅੱਛਾ। ਹੁਣ ਤੁਸੀਂ ਚਾਹੁੰਦੇ ਕਿਉਂ? ਜਿਹੜੀ ਤੁਹਾਡੇ ਕੋਲ ਰਿਕਾਰਡਿੰਗ ਹੈ ਜਾਂ ਤਾਂ ਤੁਸੀਂ ਉਹ ਮਾੜੀ ਜੀ ਸੁਣਾ ਕੇ ਸਾਡੇ ਸਰੋਤਿਆਂ ਨੂੰ ਦੱਸ ਦਿਓ। ਤੁਸੀਂ ਵੀ ਸਕਰੀਨ ਤੇ ਇਹ ਵੀਡੀਓ ਦੇਖ ਰਹੇ ਹੋਵੋਗੇ ਜਿਹੜੀ ਵੀਡੀਓ ਦੇ ਵਿੱਚ ਇਹ ਗੱਲਬਾਤ ਕਰ ਰਹੇ ਨੇ। ਉਸ ਫੋਨ ਕਾਲ ਹੈ ਇਹਨਾਂ ਦੇ ਕੋਲ SHO ਪਤਾਰਾ ਦੇ। ਜਿਹੜੇ SHO ਨੇ ਉਹਨਾਂ ਦਾ ਨਾਮ ਹੈਗਾ ਰਾਮ ਕਿਸ਼ਨ। ਥੋੜਾ ਜਿਹਾ ਅੱਗੇ ਕਰਕੇ ਆਪਾਂ ਸੁਣਾ ਦਿੰਦੇ ਹਾਂ ਜਿੱਥੋਂ ਕਿ ਤੁਸੀਂ ਉਹਨਾਂ ਨਾਲ ਗੱਲ ਤੋਰਦੇ ਹੋ। ਆਡੀਓ ਦੂਜਾ ਨਾ ਉਧਰ ਮੈਨੂੰ ਜੋਬਨ ਨੇ ਦੱਸਿਆ ਸੀ, ਕਹਿੰਦਾ ਵੀ ਆਪਾਂ ਪੇਸ਼ ਕਰਾਤਾ ਆ ਬੰਦਾ ਜਿਹੜਾ 3 ਨੰਬਰ ਵਾਲਾ ਆ। ਓਕੇ। ਹਾਂਜੀ। ਤਾਂ ਮੈਂ ਉਹ ਤੁਹਾਡੀ ਸੇਵਾ ਬਣਾਉਣ ਆਉਣਾ ਆ। ਤਾਂ ਵੀ ਇਹਨਾਂ ਨੂੰ ਵੀ ਦੇਣਾ ਪੈਣਾ ਕੁਝ ਆਪਣਾ ਹੀ ਆ। ਕਿੱਦਾਂ? ਮੈਂ ਕਿਹਾ ਇਹਨਾਂ ਨੂੰ ਤਾਂ ਨਹੀਂ ਦੇਣਾ ਕਿਆ ਪਾਣੀ? ਲੈਣੇ ਉਹ ਦੇ ਦਿਓ। ਇਹ ਤਾਂ ਆਪਣਾ ਆਪਣਾ ਦੂਜਾ ਹੈ ਨਾ। ਇਹਨਾਂ ਨੂੰ ਦੇ ਦਿਓ ਤੁਸੀਂ ਵੇਲੇ ਜਿੱਦਾਂ ਜੋ ਵੀ ਆ। ਉਹਨੇ ਏਦਾਂ ਗੱਲ ਹੀ ਕਰਨੀ। ਉਹ ਕਹਿੰਦਾ ਵੀ ਹਿਸਾਬ ਨਾਲ ਹੀ ਬਾਟੀ ਦੇ ਹਿਸਾਬ ਨਾਲ ਗੱਲ ਹੋਣੀ ਆ। ਵੀ ਕਹਿੰਦਾ ਵੀ ਮਿਸਲ ਬੜੀ ਆ ਸਾਰੀ। ਤਾਂ ਉਹਨਾਂ ਦੇ ਹੋ ਗਿਆ ਵੀ ਕੜੀ ਜੋੜਨੀ ਪੈਣੀ ਆ ਵੀ ਉਹ ਹਿਸਾਬ ਕਿਤਾਬ ਦੇਖ ਲਿਓ ਤੁਸੀਂ। ਆਹੋ ਚਲੋ ਕੋਈ ਗੱਲ ਨਹੀਂ। ਉਹ ਇੱਕ ਪਤਾ ਕੀ ਹੈ ਭਾਜੀ, ਇੱਥੇ ਜਦੋਂ ਆਓ ਤੁਹਾਡੇ ਕੋਲ ਆਈਦਾ ਜਾਨੂੰ ਕਦੀ ਕੋਈ ਆ ਕੇ ਮੁਲਾਜ਼ਮ ਵੜ ਜਾਂਦਾ ਅੰਦਰ, ਕਦੀ ਕੋਈ ਨਾ ਗੱਲ ਹੁੰਦੀ ਨਾ ਵਾਸਤਾ। ਚਲੋ ਕੋਈ ਨਹੀਂ। ਮੈਂ ਬੜਾ ਇੱਥੇ ਕੋਰਟ ਵਿੱਚ ਆ। ਬਾਹਰ ਜਦੋਂ ਆ ਜਾਵੇ ਮੈਂ ਫੋਨ ਮਾਰ ਦੇਣਾ। ਆ ਜਾਓ ਕੋਈ ਨਹੀਂ। ਆਪਣੇ ਜਿਹੜੇ ਤੁਹਾਡੇ ਆ ਉਹ ਤਾਂ 5 ਹੀ ਆ। ਹਾਂਜੀ। ਤਾਂ ਇਹਨਾਂ ਨੂੰ ਦੱਸ ਦੋ ਵੀ ਮੈਂ ਬਾਪੂ ਦੇ ਖਾਤੇ 'ਚ ਕਢਾਉਣੇ ਕਿ ਮੇਰੇ ਕੋਲ ਤਾਂ ਨਹੀਂ ਗੇ। ਠੀਕ ਹੈ।
ਇਹ ਤੁਸੀਂ ਇਹਨਾਂ ਨਾਲ ਜਦੋਂ ਗੱਲ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਆਪਣੇ ਵੱਲੋਂ ਕਿ ਇਹ ਤੁਹਾਡਾ ਤਾਂ 5 ਹੀ ਹੈ, ਇਹ ਤੁਹਾਨੂੰ ਇਹਨਾਂ ਨੇ ਦੱਸਿਆ ਸੀ ਵੀ ਇੰਨੇ ਪੈਸੇ ਤੁਹਾਡੇ ਤੋਂ ਲੈਣੇ ਆ ਅਸੀਂ? ਹਾਂਜੀ, ਮੈਨੂੰ ਦੱਸਿਆ ਸੀ ਵੀ 5 ਪਹਿਲਾਂ ਮੈਨੂੰ ਦੇ ਜਾ ਚਾਹ ਪਾਣੀ ਦਾ, ਠੀਕ ਹੈ, ਤਾਂ 5000 ਵੀ ਅਸੀਂ ਰੈੱਡ ਕਰਾਸ ਦੀ ਪਰਚੀ ਦੇਈਦੀ ਹੈ ਮਿਲਟਰੀ ਦੀ। ਅੱਛਾ, ਮੈਂ ਵੀ ਉਹਨਾਂ ਦੀ ਮੈਂ ਕਿਹਾ ਵੀ ਤੁਸੀਂ ਮੇਰੇ ਨਾਂ ਤੇ ਪਰਚੀ ਕਟਾ ਦੇ ਵੀ ਮੈਂ 5000 ਦੇਣਾ ਮਿਲਟਰੀ ਦਾ। ਕਹਿੰਦੇ ਨਹੀਂ ਜੀ ਅਸੀਂ ਥਾਣੇ ਦੇ ਨਾਂ ਤੇ ਬਣਦੀ ਆ। ਮੈਂ ਸਮਾਂ ਬਾਅਦ ਚੋਂ ਮੈਂ ਜਾ ਨਹੀਂ ਹੋਇਆ ਮੇਰੇ ਕੋਲੋਂ, ਮੈਂ ਕੈਂਟ ਜਾ ਕੇ ਉਹਨਾਂ ਤੋਂ ਵੀ ਪੁੱਛਣਾ ਵੀ ਤੁਸੀਂ ਥਾਣੇ ਵਾਲਿਆਂ ਤੋਂ 5000 ਦੀ ਮੰਗ ਕਰਦੇ ਹੋ ਕਿ ਵੀ ਇਹ ਤੁਹਾਡੇ ਨਾਂ ਤੇ ਪੈਸੇ ਖਾਂਦੇ ਹਨ। ਅੱਛਾ, ਰੈੱਡ ਕਰਾਸ ਦੀ ਪਰਚੀ ਜਿਹੜੀ ਥਾਣਿਆਂ ਦੇ ਵਿੱਚੋਂ ਲਈ ਜਾਂਦੀ ਹੈ, ਇੱਕ ਮਦਦ ਹੁੰਦੀ ਹੈ ਰੈੱਡ ਕਰਾਸ ਦੇ ਜ਼ਰੀਏ, ਬਹੁਤ ਸਾਰੇ ਲੋਕਾਂ ਦੀ ਬਹੁਤ ਸਾਰੀ ਮਦਦ ਹੁੰਦੀ ਹੈ। ਉਹ ਵੀ ਇੱਕ ਤਰੀਕੇ ਦੇ ਨਾਲ ਕੇਸ ਦੇ ਵਿੱਚ ਜਿਹੜੇ ਲੋਕ ਆਪਣੀ ਦੁਹਾਈ ਲੈ ਕੇ ਥਾਣੇ ਦੇ ਅੰਦਰ ਆਉਂਦੇ ਨੇ, ਉਹਨਾਂ ਦੇ ਕੋਲੋਂ ਵੀ ਪੈਸੇ ਵਸੂਲਣ ਦੀ ਗੱਲ ਕੀਤੀ ਜਾਂਦੀ ਹੈ। ਸੁਖਜੀਤ ਹੁਣੀ ਜਿਸ ਤਰੀਕੇ ਦੇ ਨਾਲ ਦੱਸਿਆ, ਜਦੋਂ ਪੁਲਿਸ ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਵੀ ਭਾਈ ਪੁਲਿਸ ਜਾਨ ਅਤੇ ਮਾਲ ਦੀ ਰਾਖੀ ਦੇ ਲਈ ਹੈ। ਆਮ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨ ਦੇ ਲਈ ਪੁਲਿਸ ਹੁੰਦੀ ਹੈ, ਪਰ ਜਦੋਂ ਤੁਹਾਡੀ ਜਾਨ ਅਤੇ ਮਾਲ ਦੀ ਰਾਖੀ ਕਰਨ ਦੇ ਬਦਲੇ ਤਨਖਾਹ ਨੂੰ ਛੱਡ ਕੇ ਤੁਹਾਡੇ ਹੱਥ ਜਿਹੜੇ ਵੀ ਪੈਸੇ ਨੇ, ਤੁਹਾਡੀ ਜੇਬ 'ਚ ਜਿੰਨੇ ਵੀ ਪੈਸੇ ਨੇ, ਉਹਦੇ 'ਚ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਪੁਲਿਸ ਮੁਲਾਜ਼ਮ, ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ। ਦੂਸਰੇ ਪਾਸਿਓਂ ਜਦੋਂ ਸਰਕਾਰ ਇਹ ਕਹਿ ਰਹੀ ਹੋਵੇ ਵੀ ਭਾਈ ਅਸੀਂ ਤਾਂ ਜੀ ਤੋੜ ਮਿਹਨਤ ਕਰ ਰਹੇ ਹਾਂ, ਬਹੁਤ ਚੰਗਾ ਕੰਮ ਕਰ ਰਹੇ ਹਾਂ, ਅਸੀਂ ਕਰਪਸ਼ਨ ਨੂੰ ਨੱਥ ਪਾ ਰਹੇ ਹਾਂ, ਕਰਪਸ਼ਨ ਦਾ ਜਿੰਦਾ ਜਾਗਦਾ ਸਬੂਤ ਤੁਹਾਨੂੰ ਵਿਖਾਇਆ, ਅੰਤ 'ਚ ਤੁਸੀਂ ਇਹਨਾਂ ਤੇ ਕਾਰਵਾਈ ਕਿਹੋ ਜਿਹੀ ਚਾਹੁੰਦੇ ਹੋ, ਇਹ ਥੋੜਾ ਜਿਹਾ ਦੱਸ ਦਿਓ। ਤੁਸੀਂ ਕੀ ਚਾਹੁੰਦੇ ਹੋ, ਤੁਹਾਡੇ ਕੋਲ ਜਿਹੜੇ ਸਬੂਤ ਨੇ ਉਹ ਤੁਸੀਂ ਜੇਕਰ ਕੋਈ ਸੀਨੀਅਰ ਅਧਿਕਾਰੀ ਜਾਂ ਸੀਨੀਅਰ ਐਸਐਸਪੀ ਹੋ ਗਏ ਉਹਨਾਂ ਦੇ ਅੱਗੇ ਪੇਸ਼ ਕਰ ਰਹੇ ਹੋ ਇਹ, ਜਾਂ ਫਿਰ ਤੁਸੀਂ ਇਹਨਾਂ ਦੇ ਉੱਤੇ ਕੋਈ ਕਾਰਵਾਈ ਚਾਹੁੰਦੇ ਹੋ? ਅਸੀਂ ਕੱਲ ਨੂੰ ਜਾ ਰਹੇ ਹਾਂ ਐਸਐਸਪੀ ਸਾਹਿਬ ਨੂੰ ਮਿਲਣ ਲਈ, ਠੀਕ ਹੈ, ਨਾਲ ਐਮਐਲਏ ਸਾਹਿਬ ਜਾ ਰਹੇ ਨੇ, ਠੀਕ ਹੈ, ਵੀ ਇਹ ਪੈਸੇ ਜਿੱਦਾਂ ਮੰਗਦੇ ਆ ਸਾਰਿਆਂ ਦੇ ਕੋਲੋਂ, ਆਮ ਜਨਤਾ ਨੂੰ ਪਰੇਸ਼ਾਨ ਕਰਦੇ ਆ, ਵੀ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ, ਠੀਕ ਹੈ। ਤੇ ਨਾਲ ਇੱਕ ਹੋਰ ਦਰਖਾਸਤ ਕਰਨੀ ਹੈ ਵੀ ਇਹਨਾਂ ਦੀ ਜਿਹੜੇ ਪ੍ਰਾਈਵੇਟ ਨੰਬਰ ਜਾਂ ਸਰਕਾਰੀ ਨੰਬਰ ਉਹਨਾਂ ਦੀਆਂ ਕਾਲ ਡਿਟੇਲਾਂ ਕਢਾਈਆਂ ਜਾਣ, ਕਾਲ ਰਿਕਾਰਡਿੰਗਾਂ ਸੁਣੀਆਂ ਜਾਣ, ਵੀ ਪਿੰਡ ਦੇ ਵਿੱਚ ਸਾਡੇ ਵਿਚੋਲੇ ਹੈਗੇ ਆ ਵੀ ਉਹ ਇਹਨਾਂ ਨੂੰ ਕਸਟਮਰ ਲਿਆ ਦਿੰਦੇ ਆ। ਅੱਛਾ, ਤਾਂ ਉਹਨਾਂ ਦਾ ਵੀ ਪੜਦਾ। ਕਸਟਮਰ ਕਿਹੋ ਜਿਹਾ? ਕਸਟਮਰ ਦੇ ਇੱਕ ਹਿਸਾਬ ਦਾ ਬੰਦਾ ਕਸਟਮਰ ਹੀ ਹੈ ਵੀ ਆਪ ਕਿਸੇ ਦਾ ਕੇਸ ਆ ਗਿਆ ਵੀ ਉਹਦੇ ਕੋਲੋਂ ਪੈਸੇ ਦਵਾ ਦੇਣੇ, ਜੇ ਕਿਸੇ ਦਾ ਕੇਸ ਆ ਗਿਆ ਉਹ ਤੇਰਾ ਕੰਮ ਕਰਾਣੇ ਵੀ ਆ ਜਾ ਇਹਨੂੰ ਇੰਨਾ ਸੇਵਾ ਪਾਣੀ ਦੇ ਦੇ। ਤੁਸੀਂ 2024 ਦੇ ਵਿੱਚ ਤੁਹਾਡੀ ਗੱਡੀ ਜਲੀ ਸੀ, ਉਦੋਂ ਤੋਂ ਹੁਣ ਤੱਕ ਕੋਈ ਕੇਸ 'ਚ ਅੱਗੇ ਨਹੀਂ ਤੁਰਿਆ? ਨਹੀਂ, ਇਹ ਵੀ ਹਾਈ ਕੋਰਟ ਰਿਟ ਪਾਈ ਸੀ, ਉਹਦੇ ਕਰਕੇ ਹੀ ਮਹੀਨੇ ਦਾ ਟਾਈਮ ਮਿਲਿਆ ਸੀ, ਨਹੀਂ ਤਾਂ ਕੁਝ ਨਹੀਂ ਹੋਇਆ ਸੀ। ਕੁਝ ਨਹੀਂ ਹੋਇਆ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਤੁਸੀਂ ਗੱਲਬਾਤ ਸੁਣੀ ਹੈ, ਚਾਂਦਪੁਰ ਪਿੰਡ ਹੈ ਬਾਈ ਹੋਣਾ ਦਾ, ਜਿੱਥੇ ਇਹਨਾਂ ਦੀ ਗੱਡੀ ਬਰੇਜ਼ਾ ਗੱਡੀ ਸੀ ਜਿਹੜੀ ਜਲ ਗਈ ਸੀ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਥਾਣੇ FIR ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਹਿਲਾਂ 10 ਦਿਨ FIR ਨਹੀਂ ਹੁੰਦੀ, ਜੇ FIR ਹੁੰਦੀ ਹੈ ਤਾਂ 2 ਸਾਲ ਦਾ ਸਮਾਂ ਹੁਣ ਤੱਕ ਹੋ ਗਿਆ। ਸਿਰਫ ਤੇ ਸਿਰਫ ਇਹਨਾਂ ਨੇ ਪੈਸਿਆਂ ਦੇ ਰੂਪ 'ਚ ਰਿਸ਼ਵਤ ਉਲਟਾ ਦਿੱਤੀ ਹੈ, ਇਹਨਾਂ ਦੇ ਪੱਲੇ ਕੁਛ ਨਹੀਂ ਪਿਆ, ਇਹਨਾਂ ਦੇ ਹੱਥ ਕੁਛ ਨਹੀਂ ਲੱਗਿਆ। ਜਿਹੜੀ ਸਰਕਾਰ ਬਾਰ-ਬਾਰ ਕਹਿੰਦੀ ਹੈ ਕਿ ਅਸੀਂ ਨੱਥ ਪਾ ਲਈ ਹੈ ਕਰਪਸ਼ਨ ਨੂੰ, ਉਸ ਦਾ ਇਹ ਹਾਲ ਹੈ। ਤਸਵੀਰ ਤੁਹਾਨੂੰ ਦਿਖਾ ਦਈਏ ਕਿ ਇਹ ਥਾਣਾ ਪਤਾਰਾ ਜ਼ਿਲ੍ਹੇ ਜਲੰਧਰ ਦਾ ਹੈ, ਜਿਸ ਜਗ੍ਹਾ ਦੇ ਉੱਪਰ ਜਿਹਦੇ ਵਿੱਚ SHO ਰਾਮਕ੍ਰਿਸ਼ਨ ਉੱਤੇ ਇਲਜ਼ਾਮ ਲੱਗੇ ਨੇ, ਨਾਲ ਦੀ ਨਾਲ ਮੁਨਸ਼ੀਆਂ ਦਾ ਇਹਨਾਂ ਨੇ ਨਾਮ ਲਿਆ ਹੈ, ਤੇ ਜੀ ਕਾਂਸਟੇਬਲ ਉਹਨਾਂ ਦਾ ਕੀ ਨਾਮ ਦੱਸਿਆ ਸੀ ਦੋਨਾਂ? ਇੱਕ ਦਾ ਨਾਮ ਜੋਬਨ, ਇੱਕ ਦਾ ਨਾਮ ਬੰਟੀ। ਜੋਬਨ ਤੇ ਬੰਟੀ ਇਹਨਾਂ ਦਾ ਜਿਹੜਾ ਕੱਚਾ ਨਾਮ ਦੱਸ ਰਹੇ ਨੇ, ਪੂਰਾ ਨਾਮ ਆਪਾਂ ਅੰਦਰ ਜਾ ਕੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਉਹਨਾਂ ਨਾਲ ਕਰਦੇ ਹਾਂ, ਉਹਨਾਂ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਧੰਨਵਾਦ। ਤੁਹਾਡੇ ਉੱਪਰ ਇੱਕ ਇਲਜ਼ਾਮ ਲਗਾਇਆ ਜਾ ਰਿਹਾ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਤੁਸੀਂ ਰਿਸ਼ਵਤ ਦੀ ਮੰਗ ਕਰ ਰਹੇ ਹੋ, ਜਾਂ ਫਿਰ ਤੁਹਾਡੇ 2 ਹੋਰ ਸਾਥੀਆਂ ਦਾ ਨਾਮ ਉਸ ਦੇ ਵਿੱਚ ਲਿਆ ਜਾ ਰਿਹਾ, ਉਹ ਕੀ ਹੈ ਜੀ ਸਾਰਾ ਮਾਮਲਾ, ਉਹ ਤੁਹਾਡਾ ਪੱਖ ਕੀ ਹੈ ਉਹਦੇ? ਉਹ ਬਿਲਕੁਲ ਗਲਤ ਹੈ ਜੀ, ਜੋ ਸਾਡੇ ਤੇ ਇਲਜ਼ਾਮ ਲਾ ਰਿਹਾ ਜੀ ਮੇਰੇ ਔਰ ਮੇਰੇ ਗਨਮੈਨ ਤੇ ਮੇਰੇ ਇਨਵੈਸਟੀਗੇਸ਼ਨ ਅਫਸਰ ਦੇ ਨਾਲ, ਉਹ ਬਿਲਕੁਲ ਝੂਠ ਹੈ ਜੀ। ਜੋ ਉਹਨੇ ਇਲਜ਼ਾਮ ਲਾਇਆ ਜੀ ਬਿਲਕੁਲ ਬੇਬੁਨਿਆਦ ਆ, ਉਹਦੇ ਵਿੱਚ ਕੋਈ ਸੱਚਾਈ ਨਹੀਂ ਜੀ। ਉਹਦੇ ਵਿੱਚ ਸੱਚਾਈ ਇਹ ਹੈ ਜੀ ਕਿ ਇਸ ਬੰਦੇ ਦੀ ਗੱਡੀ ਨੂੰ ਅੱਗ ਲਾ ਗਿਆ ਸੀਗਾ ਜੀ, ਇਸ ਬੰਦੇ ਨੇ ਪਰਚਾ ਦਰਜ ਕਰਾਇਆ ਸੀਗਾ ਜੀ, ਤੇ ਉਹ ਪਰਚਾ ਜਦੋਂ ਇਹਨੇ ਦਰਜ ਕਰਾਇਆ ਸੀ, ਜਿਹਨੂੰ ਪਤਾ ਸੀਗਾ ਵੀ ਇਹਨਾਂ ਬੰਦਿਆਂ ਨੇ ਮੇਰੀ ਗੱਡੀ ਨੂੰ ਅੱਗ ਲਗਾਈ ਆ, ਤਾਂ ਇਸ ਬੰਦੇ ਨੇ ਉਸ ਟਾਈਮ ਤੇ ਅਨਨੋਨ ਬੰਦਿਆਂ ਦੇ ਪਰਚਾ ਦਰਜ ਕਰਾਇਆ ਸੀਗਾ ਜੀ। ਜਿਹਨੂੰ ਪਤਾ ਸੀਗਾ ਤੇ ਉਦੋਂ ਹੀ ਉਹਨਾਂ ਬੰਦਿਆਂ ਦੇ ਖਿਲਾਫ ਪਰਚਾ ਦਰਜ ਕਰਾ ਸਕਦਾ ਸੀ ਬਾਈ ਨੇਮ। ਫਿਰ ਉਸ ਤੋਂ ਬਾਅਦ ਜੀ ਇਹਨਾਂ ਦਾ ਕੋਈ ਜ਼ਮੀਨ ਦਾ ਸੀਗਾ ਜੀ ਰੌਲਾ, ਇਹ ਉਹਨਾਂ ਦੀ ਜ਼ਮੀਨ ਵਾਹੁੰਦਾ ਸੀਗਾ ਜੀ। ਉਹਨਾਂ ਨੇ ਤੇ ਭਰੋਸਾ ਕਰਕੇ ਇਹਨੂੰ ਕਿਤੇ ਕਿਹਾ ਵੀ ਸਾਡਾ ਕੋਈ 5 ਖੇਤਾਂ ਦਾ ਸੌਦਾ ਹੋ ਰਿਹਾ, ਵੀ ਤੂੰ ਏਦਾਂ ਕਰ ਸਾਡਾ ਸੌਦਾ ਜਿਹੜਾ ਸਿਰੇ ਚੜਾ ਦੇ।
ਉਹ 15 ਲੱਖ ਦੇ ਹਿਸਾਬ ਨਾਲ 5 ਖੇਤ ਸੀਗੇ ਜੀ, ਉਹ 75 ਲੱਖ ਦੇ ਸੀਗੇ। ਇਹਨੇ ਜਿਹੜਾ ਉਹਨਾਂ ਦੇ ਕੋਲੋਂ ਜੀ ਇਹਨੇ 92 ਲੱਖ ਰੁਪਇਆ ਘੱਟੋ ਘੱਟ ਮੰਗਾ ਲਿਆ ਜੀ ਇਹ। ਅੱਛਾ। ਉਹ ਮੰਗਾ ਕੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਹੜੀ ਜ਼ਮੀਨ ਸਸਤੀ ਸੀਗੀ ਤੇ ਇਹਨੇ ਸਾਡੇ ਕੋਲੋਂ ਜ਼ਿਆਦਾ ਪੈਸੇ ਲਏ, ਉਹਨਾਂ ਨੇ ਫਿਰ ਇਹਦੇ ਕੋਲੋਂ ਜੀ ਆਪਣੀ ਜ਼ਮੀਨ ਛਡਾ ਲਈ ਤੇ ਇਹਨੂੰ ਕਿਹਾ ਵੀ ਸਾਡੇ ਜਿਹੜਾ ਹਿਸਾਬ ਕਰ ਸਾਡੇ ਨਾਲ। ਜਦੋਂ ਹਿਸਾਬ ਕਰਨ ਵਾਸਤੇ ਕਹਿੰਦੇ ਸੀਗੇ ਤੇ ਇਹਨਾਂ ਦੇ ਪਿੰਡ ਦਾ ਹੀ ਇੱਕ ਚਾਂਦਪੁਰ ਦਾ ਮੇਜਰ ਸਿੰਘ ਹੈ ਜੀ, ਉਹ ਮੇਜਰ ਸਿੰਘ ਜਿਹੜਾ ਉਹਨੂੰ ਇਹਨੇ ਵਿੱਚ ਪਾ ਕੇ ਤੇ ਇਹਨੇ ਐਫੀਡੇਵਿਟ ਲਿਖ ਕੇ ਦੇਤਾ ਆਪਣੀ ਵੱਲੋਂ ਵੀ ਮੇਰਾ ਇਹਨਾਂ ਨਾਲ ਕੋਈ ਹਿਸਾਬ ਕਿਤਾਬ ਨਹੀਂ ਤੇ ਵੀ ਮੇਰੇ ਦਸਤਖਤ ਕਰਵਾ ਦੇ। ਉਹਨੂੰ ਮੇਜਰ ਨੂੰ ਕਹਿੰਦਾ ਜੀ। ਮੇਜਰ ਸਿੰਘ ਨੇ ਅੱਗੋਂ ਉਹਨੂੰ ਕਹਿਤਾ ਵੀ ਨਹੀਂ, ਵੀ ਉਹ ਬੰਦੇ ਕਹਿੰਦੇ ਜੀ ਅਸੀਂ ਕੋਈ ਦਸਤਖਤ ਨਹੀਂ ਕਰਨੇ ਇਹਦਾ, ਵੀ ਸਾਡਾ ਹਿਸਾਬ ਕਰੇ ਸਾਡੇ ਨਾਲ ਇਹ। ਉਹਨਾਂ ਨੇ ਜ਼ਮੀਨ ਛਡਾ ਲਈ ਸੀ ਜੀ ਆਪਣੀ, ਇਹਦੇ ਕੋਲ ਠੇਕੇ ਜਿਹੜੀ ਬਹੁੰਦਾ ਸੀ। ਬੈਕਗ੍ਰਾਉਂਡ ਚ ਰੌਲਾ ਮਤਲਬ ਕਿ ਜ਼ਮੀਨ ਦਾ ਸੀਗਾ। ਤੇ ਫਿਰ ਗੱਡੀ ਵਾਲਾ ਜਿਹੜਾ ਸਿਲਸਿਲਾ ਉਹਦੇ ਵਿੱਚ ਉਹ ਕਹਿ ਰਿਹਾ ਵੀ ਮੇਰੇ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਨਹੀਂ ਜੀ, ਉਹਦੇ ਵਿੱਚ ਇਹ ਆ ਜੀ ਵੀ ਇਸ ਬੰਦੇ ਨੇ ਇਹਨਾਂ ਤਿੰਨਾਂ ਬੰਦਿਆਂ ਦੇ ਨਾਂ ਲਿਖਾਏ ਸੀਗੇ ਜੀ। ਇੱਕ ਜਗਜੀਤ ਸਿੰਘ ਸੀਗਾ, ਇੱਕ ਮੇਜਰ ਸਿੰਘ ਸੀਗਾ ਜੀ, ਇੱਕ ਸ਼ਾਇਦ ਹਰਪਾਲ ਸਿੰਘ ਆ। ਉਹਨਾਂ ਬੰਦਿਆਂ ਦੇ ਨਾਂ ਲਿਖਾਏ ਸੀਗੇ ਜੀ ਇਹਨੇ। ਇਹ ਕਹਿੰਦਾ ਕਿ ਇਹਨਾਂ ਨੇ ਮੇਰੀ ਗੱਡੀ ਨੂੰ ਅੱਗ ਲਾਈ ਆ ਜੀ। ਅਸੀਂ ਜਦੋਂ ਇਨਵੈਸਟੀਗੇਸ਼ਨ ਦੇ ਦੌਰਾਨ ਜਦੋਂ ਅਸੀਂ ਤਫਤੀਸ਼ ਕੀਤੀ, ਸਾਰਾ ਕੁਝ ਸਾਡੇ ਸੱਚ ਸਾਹਮਣੇ ਆਇਆ, ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਜੀ। ਠੀਕ ਹੈ ਜੀ। ਜਦੋਂ ਉਹਨਾਂ ਦਾ ਕਸੂਰ ਨਾ ਆਉਣ ਕਰਕੇ ਜਦੋਂ ਅਸੀਂ ਉਹਦੇ ਵਿੱਚ ਜਿਹੜੀ ਰਿਪੋਰਟ ਆ ਉਹ ਸਬਮਿਟ ਕਰਕੇ ਜੀ ਮਾਨਯੋਗ ਅਦਾਲਤ ਦੇ ਵਿੱਚ ਦੇਤੀ ਜੀ, ਤੇ ਅਸੀਂ ਉਹ ਇਸ ਤੋਂ ਬਾਅਦ ਜਦੋਂ ਇਹਨੂੰ ਪਤਾ ਲੱਗਾ ਫਿਰ ਇਹਨੇ ਸਾਡੇ ਤੇ ਇਲਜ਼ਾਮ ਲਾਤਾ ਜੀ ਵੀ ਮੇਰਾ ਪੁਲਿਸ ਨੇ ਕੰਮ ਨਹੀਂ ਕੀਤਾ ਤੇ ਸਾਡੇ ਤੇ ਇਲਜ਼ਾਮ ਲਾਤਾ ਜੀ ਇਹਨੇ। ਇੱਕ ਹੋਰ ਉਹ ਰੈੱਡ ਕਰਾਸ ਦੀ ਪਰਚੀ ਦੀ ਗੱਲ ਕਰ ਰਹੇ ਨੇ ਕਿ 5000 ਰੁਪਇਆ ਉਸ ਦੇ ਲਈ ਮੇਰੇ ਤੋਂ ਮੰਗਿਆ ਜਾ ਰਿਹਾ ਸੀ। ਉਹ ਨਹੀਂ ਜੀ, ਨਹੀਂ, ਕੋਈ ਰੈੱਡ ਕਰਾਸ ਦੀ ਪਰਚੀ ਨਹੀਂ ਜੀ, ਨਾ ਇੱਥੇ ਕੋਈ ਰੈੱਡ ਕਰਾਸ ਦੀ ਪਰਚੀ ਵਾਲਾ ਕੋਈ ਮੈਟਰ ਕੋਈ ਵੀ ਨਹੀਂ। ਇਹ ਝੂਠ ਬੋਲਦਾ ਜੀ, ਬਿਲਕੁਲ ਝੂਠ ਆ, ਬੇਬੁਨਿਆਦ ਆ ਜੀ।